ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਆ ਜਦੋਂ ਪਹਿਲਾਂ ਸ਼ੁਰੂ ਹੋਈ ਸੀ, ਜਿਹੜਾ MCS 150 ਫਾਰਮ ਸੀਗਾ ਉਹ ਵੈਸੇ ਹੀ ਅਪਡੇਟ ਹੋ ਜਾਂਦਾ ਸੀਗਾ ਵਿਦਆਊਟ ਐਨੀ ਇਨਫੋਰਮੇਸ਼ਨ। ਹੁਣ ਉਸ ਤੋਂ ਬਾਅਦ FMCSA ਨੇ ਚੁੱਪਚਾਪ ਇੱਥੇ ਜਦੋਂ ਇਹ ਗੱਲ ਦਾ ਪਤਾ ਲੱਗਾ, ਉਹਨਾਂ ਨੇ ਲਾਇਸੈਂਸ ਰਿਕੁਆਇਰਡ ਕਰਤਾ ਕਿ ਲਾਇਸੈਂਸ ਦੀ ਕਾਪੀ ਨਾਲ ਚਾਹੀਦੀ ਆ ਉਹਨੂੰ ਚੇਂਜ ਕਰਨ ਨੂੰ। ਤੇ ਜਿਹੜੇ ਫਰਾਡਸਟਰ ਸੀ ਉਹਨਾਂ ਨੇ ਵੀ ਰਾਈਟ ਵੇ ਫਿਰ ਉਦੋਂ ਹੀ ਉਹਨਾਂ ਨੇ ਲਾਇਸੈਂਸ ਮੰਗਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਕੋਲੋਂ, ਕੰਪਨੀ ਓਨਰ ਕੋਲੋਂ, ਫॉर द ਲੋਨ ਐਕਸੈਪਟੈਂਸ। ਸੋ FMCSA ਨੇ ਇਹ ਚੀਜ਼ ਕਹੀ ਹੈਗੀ ਆ। ਔਰ ਹੁਣ ਜਿਹੜਾ ਇੱਕ ਹੋਰ ਸਟੈਪ ਲਿਆ ਜਾ ਰਿਹਾ ਹੈਗਾ ਕਿ ਜਦੋਂ ਤੁਸੀਂ ਆਪਣਾ USDOT ਨੰਬਰ ਲੈਣੇ ਹੈਗੇ ਆ, ਹੁਣ ਤੁਹਾਨੂੰ ਪ੍ਰੂਫ ਆਫ ਰੈਜ਼ੀਡੈਂਸ ਜਾਂ ਪ੍ਰੂਫ ਆਫ ਬਿਜ਼ਨਸ ਦਾ ਐਡਰੈਸ ਜਿਹੜਾ ਉਹ ਦੇਣਾ ਪੈਣਾ। ਅੱਗੇ ਬਹੁਤ ਵਾਰੀ ਆਪਾਂ ਇਹ ਸੁਣਿਆ ਸੀਗਾ ਕਿ ਜਦੋਂ ਲੋਕੀ ਚੈੱਕ ਕਰਦੇ ਆ ਤੇ ਉਹ ਜਿਹੜਾ ਐਡਰੈਸ ਹੁੰਦਾ ਉਹ ਕਿਸੇ PO ਬਾਕਸ ਦਾ ਹੁੰਦਾ ਤੇ ਕਦੀ ਕਿਸੇ ਦਾ ਹੁੰਦਾ, ਕਦੀ ਕਿਸੇ ਥਾਂ ਦਾ ਹੁੰਦਾ। ਸੋ ਹੁਣ ਇੱਕ ਜਿਹੜੀ ਹੋਰ ਨੈਕਸਟ ਸਟੈਪ ਹੈਗਾ ਉਹ ਇਹ ਹੈਗਾ ਕਿ ਜਦੋਂ ਨਵਾਂ USDOT ਨੰਬਰ ਖੁੱਲੂਗਾ ਉਹਦੇ ਨਾਲ ਪ੍ਰੂਫ ਆਫ ਐਡਰੈਸ ਜਿਹੜਾ ਆ ਉਹ ਨਾਲ ਦੇਣਾ ਪਊਗਾ ਕਿ ਇਹ PO ਬਾਕਸ ਜਾਂ ਐਵੇਂ ਕਿਸੇ ਹੋਰ ਹੀ ਜਗ੍ਹਾ ਦਾ ਐਡਰੈਸ ਨਹੀਂ ਦਿੱਤਾ ਹੈਗਾ, ਇਹ ਇੱਕ ਲੈਜਿਟ ਬਿਜ਼ਨਸ ਐਡਰੈਸ ਹੈਗਾ। ਸੋ ਕਾਫੀ ਚੀਜ਼ਾਂ ਦੇਖੋ, ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਨਾ ਕਿ ਬਾਅਦ ਵਿੱਚ ਆਪਾਂ ਨੂੰ ਤੰਗੀ ਹੋਣੀ ਸ਼ੁਰੂ ਹੋ ਜਾਂਦੀ, ਉਹ ਤੰਗੀ ਨਹੀਂ, ਉਹ ਐਕਚੁਅਲੀ ਥੋੜ੍ਹੀਆਂ ਜਿਹੀਆਂ ਸਟ੍ਰਿਕਟਨੈਸ ਇਸੇ ਕਰਕੇ ਹੁੰਦੀਆਂ ਕਿਉਂਕਿ ਇੱਦਾਂ ਦੇ ਫਰਾਡਸ ਨੂੰ, ਇੱਦਾਂ ਦੀਆਂ ਚੀਜ਼ਾਂ ਨੂੰ ਰੋਕਣ ਵਾਸਤੇ। ਸੋ ਯੂਜ਼ਲੀ ਪਹਿਲਾਂ ਸਿੰਪਲ ਪ੍ਰੋਸੈਸ ਹੁੰਦੇ ਸੀਗੇ, ਬੜੀਆਂ ਚੀਜ਼ਾਂ ਸਿੰਪਲ ਹੁੰਦੀਆਂ ਸੀ। ਅੱਜ ਤੋਂ ਜਦੋਂ ਦੀ ਅਸੀਂ ਗੱਲ ਕਰਦੇ ਹਾਂ 25-30 ਸਾਲ ਪਹਿਲਾਂ ਦੀ ਗੱਲਾਂ ਕਰਦੇ ਇੱਥੇ ਅਮਰੀਕਾ 'ਚ, ਬੜੀਆਂ ਚੀਜ਼ਾਂ ਸਿੰਪਲ ਹੁੰਦੀਆਂ ਸੀ। ਦਿਨ ਪਰ ਦਿਨ ਇਹ ਜਿਹੜੀਆਂ ਫਰਾਡਸਟਰ ਆ ਰਹੇ ਆ ਜਾਂ ਹੁਣ ਤਾਂ ਜਿਹੜੇ ਆਨਲਾਈਨ ਫਰਾਡ ਹੋਣ ਲੱਗ ਗਏ, ਉਹਦਾ ਤਾਂ ਤੁਹਾਨੂੰ ਈਵਨ ਭਰਮ ਲੱਗੀ ਤੁਹਾਡੇ ਨਾਲ ਕੁਝ ਹੋ ਰਿਹਾ, ਤੁਸੀਂ ਮਤਲਬ ਕਿ ਖਾਮ-ਖਾ ਦੇ ਵਿੱਚ ਹੀ ਜਿਹੜਾ ਆ ਉਹ ਅੜ ਜਾਂਦੇ ਆ। ਔਰ ਇੱਕ ਚੀਜ਼ ਹੋਰ ਵੀ ਰਾਜਕਰਨ ਮੈਂ ਦੱਸ ਦਿਆਂ, ਜਿਹੜੀ ਰੀਸੈਂਟਲੀ ਸੁਣਨ 'ਚ ਆ ਰਹੀ ਆ ਔਰ ਸਾਨੂੰ ਨੈਪਟਾ ਦੇ ਵਿੱਚ ਵੀ ਕਾਲਸ ਆਉਂਦੀਆਂ ਹੈਗੀਆਂ ਕਿ ਕੰਪਨੀ ਬਾਏ ਕਰਨ ਦੀਆਂ ਗੱਲਾਂ ਬਹੁਤ ਹੁੰਦੀਆਂ ਆ ਔਰ ਉਹ ਜਿਹੜਾ ਆ ਓਵਰਸੀਜ਼ ਬਾਹਰੋਂ ਲੋਕੀ ਕੰਪਨੀ ਬਾਏ ਕਰ ਰਹੇ ਆ ਤੁਹਾਡੀ। ਸੋ ਉਹ ਵੀ ਇੱਕ ਜਿਹੜੀ ਆ ਪ੍ਰੋਬਲਮ ਹੈਗੀ ਆ। ਜੇ ਤੁਸੀਂ ਕਿਸੇ ਨੂੰ ਕੰਪਨੀ ਵੇਚਦੇ ਆ ਜਾਂ ਤੁਹਾਡੀ ਕੋਈ ਕੰਪਨੀ ਬਾਹਰ ਇਨਫੋਰਮੇਸ਼ਨ ਜਾਂਦੀ ਆ, ਉਹ ਤੁਹਾਡੀ ਕੰਪਨੀ ਦੇ ਨਾਂ ਤੇ ਕਈ ਕੁਛ ਕਰ ਜਾਂਦੇ ਆ। ਜੇ ਤੁਸੀਂ ਕੰਪਨੀ ਵੇਚਦੇ ਵੀ ਆ ਕਿਸੇ ਨੂੰ ਤਾਂ ਉਹ ਵੀ ਬਹੁਤ ਵੱਡੀ ਇਸ਼ੂ ਖੜਾ ਹੋ ਸਕਦਾ ਹੈ ਬਾਅਦ ਦੇ ਵਿੱਚ, ਕਿਉਂਕਿ ਕਈ ਵਾਰੀ ਆਪਾਂ ਕੰਪਨੀ ਵੇਚ ਦਿੰਦੇ, ਇਨਫੋਰਮੇਸ਼ਨ ਪੂਰੀ ਟ੍ਰਾਂਸਫਰ ਨਹੀਂ ਹੁੰਦੀ ਜਾਂ ਨਹੀਂ ਕਰਦੇ, ਤੇ ਮੀਨ ਟਾਈਮ ਜਿੰਨੀ ਦੇਰ ਤੱਕ ਤੁਹਾਡੀ ਇਨਫੋਰਮੇਸ਼ਨ ਸਾਰੀ ਟ੍ਰਾਂਸਫਰ ਨਹੀਂ ਹੁੰਦੀ, ਸਾਰਾ ਕੁਝ ਨਹੀਂ ਹੁੰਦਾ, ਉਨੀ ਦੇਰ ਤੱਕ ਅਗਲਾ ਬੰਦਾ ਜਿਹੜਾ ਉੱਤੇ ਫਰਾਡ ਕਰ ਜਾਂਦਾ ਆ ਜਿੰਨਾ ਵੀ ਉਹਨੇ ਕਰਨਾ ਹੁੰਦਾ। ਸੋ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਆਪਾਂ ਨੂੰ ਕਾਲਸ ਵੀ ਆਉਂਦੀਆਂ ਬਾਹਰੋਂ ਆਪਣੇ, ਔਰ ਖਾਸ ਕਰਕੇ ਆਪਾਂ ਗੱਲ ਕਰਦੇ ਕਿ ਆਪਾਂ ਨੂੰ ਇੰਡੀਆ ਤੋਂ ਕਾਲਸ ਆਉਂਦੀਆਂ ਕਿ ਅਸੀਂ ਟਰੱਕਿੰਗ ਕੰਪਨੀ ਖੋਲੀ ਹੈ, ਸਾਡੀ ਹੈਲਪ ਕਰੋ ਉੱਥੇ। ਤੇ ਉਹ ਉਹਨਾਂ ਨੂੰ ਸਾਫ਼ ਕਹੀਦਾ ਵੀ ਟਰੱਕਿੰਗ ਕੰਪਨੀ ਤਾਂ ਤੁਸੀਂ ਵਿਦਆਊਟ ਟਰੱਕ ਜਾਂ ਵਿਦਆਊਟ ਇੰਸ਼ੋਰੈਂਸ ਤਾਂ ਇੱਥੇ ਕਰ ਹੀ ਨਹੀਂ ਸਕਦੇ। ਨਹੀਂ ਜੀ, ਸਾਡੇ ਉੱਤੇ ਬੰਦੇ ਹੈਗੇ ਆ, ਉਹਨਾਂ ਨੇ ਕਿਹਾ ਉਹ ਕਰ ਸਕਦੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਕਾਮਨ ਹੋ ਰਹੀਆਂ ਹੁਣ। ਸੋ ਇੱਥੇ ਥੋੜਾ ਜਿਹਾ ਜਿਹੜਾ ਧਿਆਨ ਜੀ। ਸੋ ਬਿਲਕੁਲ, ਜਦੋਂ ਤੁਸੀਂ ਕੰਪਨੀ ਕਿਸੇ ਦੀ ਬਾਈ ਵੀ ਕਰਦੇ ਆ, ਕੋਸ਼ਿਸ਼ ਕਰੋ ਐਸਕਰੋ ਕੰਪਨੀ ਦੇ ਥਰੂ ਜਾਓ। ਹੋ ਸਕਦਾ ਤੁਹਾਡੇ ਜਿਹੜੀ ਟਰੱਕਿੰਗ ਕੰਪਨੀ ਆ ਜਿਹੜੀ ਬਾਈ ਕਰ ਰਹੇ ਉਹਦੇ ਕੋਈ ਲੀਨ ਹੋਵੇ, ਉਹਦੇ ਤੇ ਕੋਈ ਲੋਨ ਲਿਆ ਹੋਵੇ, ਤੁਹਾਨੂੰ ਪਤਾ ਹੀ ਨਹੀਂ ਹੈ, ਡਿਸਕਲੋਜ਼ ਨਹੀਂ ਕੀਤਾ ਗਿਆ। ਸੋ ਜਿਹੜੀ ਐਸਰੋ ਕੰਪਨੀ ਹੁੰਦੀ ਆ ਉਹ ਤੁਹਾਡੇ ਟਾਈਟਲ ਸਾਰੇ ਲੀਨ ਸਾਰਾ ਕੁਛ ਜਿਹੜੀ ਤੁਹਾਡੀ ਪ੍ਰੋਪਰਟੀ ਦੇ ਅਗੇਂਸਟ ਆ ਉਹ ਸਰਚ ਕਰਦੀ ਆ। ਜਿੱਦਾਂ ਤੁਸੀਂ ਗੈਸ ਸਟੇਸ਼ਨ ਜਾਂ ਹੋਰ ਬਿਜ਼ਨਸਿਸ ਖਰੀਦਦੇ, ਈਵਨ ਜਦੋਂ ਤੁਸੀਂ ਘਰ ਖਰੀਦਦੇ ਆ, ਐਸਕਰੋ ਕੰਪਨੀ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਟਾਈਟਲ ਸਰਚ ਕਰਨੀ ਆ ਸਾਰਾ ਕੁਝ, ਕੋਈ ਲੋਨ ਵਗੈਰਾ ਤਾਂ ਨਹੀਂ, ਸਹੀ ਬੰਦੇ ਓਨਰ ਆ ਜਾਂ ਨਹੀਂ। ਸੋ FMCSA ਨੇ ਜਿਸ ਤਰ੍ਹਾਂ ਰਮਨ ਭਾਜੀ ਨੂੰ ਦੱਸਿਆ ਵੀ ਬਹੁਤ ਸਾਰੇ ਮੈਜਰਸ ਲਏ ਆ ਜਿਨ੍ਹਾਂ ਦੇ ਨਾਲ ਇਹ ਜੋ ਫਰਾਡ ਹੋ ਰਿਹਾ DOT ਦਾ ਨੰਬਰ ਚੋਰੀ ਕਰਕੇ, ਤਾਂ ਕਿ ਉਹ ਘਟਿਆ ਜਾ ਸਕੇ। ਇਹਦੇ ਵਿੱਚ ਟੈਂਪਰੇਰੀ ਉਹਨੇ ਡਿਸੇਬਲ ਕਰ ਦਿੱਤਾ ਵੀ ਤੁਸੀਂ USDOT ਪਿਨ ਆਨਲਾਈਨ ਲੈਣ ਤੋਂ, ਕਿਉਂਕਿ ਜ਼ਿਆਦਾ ਫਰਾਡ ਹੋਇਆ ਸੀ। ਸੋ ਡਰਾਈਵਿੰਗ ਲਾਇਸੈਂਸ ਦੀ ਕਾਪੀ ਮੰਗਦੇ ਆ। ਹੁਣ ਇਹ ਵੀ ਮੇਕ ਸ਼ੋਰ ਕਰੋ ਵੀ ਜਿਹਨੂੰ ਤੁਸੀਂ ਡਰਾਈਵਿੰਗ ਲਾਇਸੈਂਸ ਦੇਣਾ ਉਹ ਬਿਲਕੁਲ ਸਹੀ ਆ ਜਾਂ ਤੁਸੀਂ ਉਹੀ ਆਪਣਾ ਦੇ ਦਿੱਤਾ, ਕਿਉਂਕਿ ਉਹ ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਚਲ ਗਈ ਹੈਗੀ ਆ। ਇਸ ਤੋਂ ਬਿਨਾਂ ਡਿਪਾਰਟਮੈਂਟ ਆਫਿਸ ਆਫ ਇੰਸਪੈਕਟਰ ਜਨਰਲ ਤੇ ਡਿਪਾਰਟਮੈਂਟ ਆਫ ਜਸਟਿਸ ਵੀ ਉਹਨਾਂ ਨੇ ਜਿਹੜੇ ਆ ਇਨਵੋਲਵ ਕੀਤੇ ਆ ਇਸ ਇਸ਼ੂ ਦੇ ਵਿੱਚ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਉਹ ਇਲੀਗਲ ਤੇ ਅਨਲਾਫੁਲ ਬ੍ਰੋਕਰੇਜ ਦੇ ਉੱਤੇ ਵੀ ਕੰਮ ਕਰ ਰਹੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਰਿਮੂਵ ਕਰਨਾ ਆ। ਪਹਿਲਾਂ ਦੱਸੇ ਚੁੱਕੇ ਆ ਰਮਨ ਹੁਣੀ ਵੀ ਕਿਸ ਤਰ੍ਹਾਂ 3000 ਦੇ ਕਰੀਬ ਜਿਹੜੇ ਅਕਾਊਂਟਸ ਆ ਉਹਨਾਂ ਨੇ ਉਹ ਕਲੋਜ਼ ਵੀ ਕੀਤੇ ਹੈਗੇ। ਬਿਲਕੁਲ, ਤੇ ਇਸ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ। ਕਾਲ ਕਰਨ ਦੇ ਲਈ ਨੰਬਰ 408 272 5200